ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ ਇੱਕ ਨਵੀਂ ਜਾਰੀ ਕਰਤੀ ਇੰਡੀਆ ਨੂੰ ਲੈ ਕੇ। ਐਕਸਰਸਾਈਜ਼ ਹਾਈ ਡਿਗਰੀ ਆਫ ਕੌਸ਼ਨ ਵਿਦ ਰੀਜਨਲ ਐਡਵਾਈਜ਼ਰੀਜ਼। ਕਹਿੰਦੇ ਵੀ ਰਿਸਕ ਲੈਵਲ ਉੱਥੇ ਵੱਧ ਚੁੱਕਾ ਆ, ਤੁਹਾਡੀ ਕਿਡਨੈਪਿੰਗ ਦਾ, ਸਿਵਲ ਅਨਰੈਸਟ ਦਾ ਤੇ ਟੈਰਰਿਜ਼ਮ ਤੱਕ ਦਾ ਉਹਨਾਂ ਨੇ ਜਿਹੜਾ ਆ ਉਹ ਕਿਹਾ ਆ। ਕਹਿੰਦੇ ਵੀ ਹਾਈ ਡਿਗਰੀ ਆਫ ਕੌਸ਼ਨ ਤੁਹਾਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਕੈਨੇਡਾ ਦੇ ਦੂਤਾਵਾਸ ਵਾਲਿਆਂ ਨੇ ਕੀ ਕੀਤਾ, ਦੁਪਹਿਰੋਂ ਬਾਅਦ 2 ਵਜੇ ਜਿੰਨਾ ਵੀ ਇੰਡੀਅਨ ਸਟਾਫ ਸੀ ਉਹਨੂੰ ਕਹਿੰਦੇ ਵੀ ਚਲੋ ਬਾਹਰ। ਅੰਬੈਸੀ 'ਚ ਉਹਨਾਂ ਨੂੰ ਬਾਹਰ ਤੋਰਤਾ। ਦੋਨੇ ਮੁਲਕਾਂ ਦੀ ਜਿਹੜੀ ਅਰਥ ਵਿਵਸਥਾ ਦੇ ਉੱਤੇ ਫਰਕ ਪੈਣਾ ਹੈ, ਪਰ ਬਹੁਤਾ ਅਸਰ ਜਿਹੜਾ ਉੱਥੇ ਇੰਡੀਆ ਨੂੰ ਜ਼ਿਆਦਾ ਹੋਣਾ ਕਿਉਂਕਿ ਇੱਥੋਂ ਰਾਸ਼ੀ ਬਹੁਤ ਜਾਂਦੀ ਉੱਧਰ। ਸੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਸਪੋਕਸਪਰਸਨ ਉਸ ਬ੍ਰਾਂਚ ਤੋਂ ਬਿਆਨ ਆ ਰਿਹਾ ਆ ਵੀ ਅਸੀਂ ਬਹੁਤ ਡੀਪਲੀ ਕੰਸਰਨਡ ਆ, ਵੀ ਸਾਨੂੰ ਚਿੰਤਾ ਆ, ਫਿਕਰ ਆ ਜਿਹੜੀ ਐਕੁਜ਼ੀਸ਼ਨਸ, ਜਿਹੜੀਆਂ ਐਲੀਗੇਸ਼ਨਸ ਟਰੂਡੋ ਹੋਣਾ ਨੇ ਭਾਰਤ ਉੱਤੇ ਜਿਹੜੀਆਂ ਲਾਈਆਂ ਆ। ਸੋ ਇਹਦਾ ਮਤਲਬ ਆ ਵੀ ਕੰਨ ਖੋਲ ਕੇ ਸੁਣ ਰਹੇ ਆ। ਜਦ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਦੱਸਿਆ ਗਿਆ G20 ਦੀ ਮੁਲਾਕਾਤ ਦੇ ਵੇਲੇ ਟਰੂਡੋ ਹੋਣਾ ਦੇ ਦੁਆਰਾ ਵੀ ਆਹ ਤੁਹਾਡੇ ਤੇ ਅਸੀਂ ਐਲੀਗੇਸ਼ਨ ਸਾਡੀ ਜਾਂਚ ਦੇ ਵਿੱਚ ਆਇਆ ਆ, ਪ੍ਰਧਾਨ ਮੰਤਰੀ ਚੁੱਪ ਰਹੇ ਜਿਹੜੇ। ਪਰ ਅਮਰੀਕਾ ਦਾ ਕੈਨੇਡਾ ਦੇ ਨਾਲ ਸਟੈਂਡ ਲੈਣਾ ਇਹ ਇੱਕ ਵੱਡੀ ਜਿਹੜੀ ਅੱਜ ਦੀ ਨਵੀਂ ਡਿਵੈਲਪਮੈਂਟ ਦੇ ਤੌਰ ਦੇ ਉੱਤੇ ਆਪਾਂ ਦੇਖ ਰਹੇ ਹਾਂ। ਇੱਕ ਪ੍ਰਧਾਨ ਮੰਤਰੀ ਦਾ ਏਡਾ ਵੱਡਾ ਬਿਆਨ ਦੇਣਾ, ਕਿਸੇ ਇੱਕ ਮੁਲਕ ਦੇ ਉੱਤੇ ਏਡੇ ਵੱਡੇ ਐਲੀਗੇਸ਼ਨ ਲਾਉਣੇ, ਇਹ ਕੋਈ ਸੁਖਾਲੀ ਗੱਲ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਭਾਰਤ ਕੈਨੇਡਾ ਦੇ ਵਿਗੜਦੇ ਸੰਬੰਧਾਂ ਦੇ ਦਰਮਿਆਨ ਇੱਕ ਹੋਰ ਵੱਡੀ ਅਪਡੇਟ ਜਿਹੜੀ ਆ ਉਹ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਨੇ ਵੀ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ। ਪੂਰੀ ਜਾਣਕਾਰੀ ਕੀ ਹੈ ਰਾਜਕਰਮਜੀਤ ਸਿੰਘ ਜੀ ਤੋਂ ਸੁਣਦੇ ਹਾਂ। ਤੇ ਇਸ ਮਾਮਲੇ ਦੇ ਵਿੱਚ ਹੁਣ ਲੱਗਦਾ ਹੈ ਕਿ ਕੈਨੇਡਾ ਨੇ ਜਿਸ ਤਰ੍ਹਾਂ ਅਮਰੀਕਾ ਦੇ ਨਾਲ ਪਹੁੰਚ ਕੀਤੀ ਸੀ, ਇੱਕ ਹੋਰ ਤਰੀਕੇ ਦੇ ਨਾਲ ਭਾਰਤ ਨੂੰ ਘੇਰਨ ਦਾ ਕੈਨੇਡਾ ਵੱਲੋਂ ਯਤਨ ਹੈ। ਰਾਜਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਾਰੇ ਹੀ ਰੇਡੀਓ ਸੁਣ ਰਹੇ, ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸੋ ਅਪਡੇਟਸ ਕਾਫੀ ਹੋਈਆਂ। ਹਾਂਜੀ, ਕੱਲ ਜਦੋਂ ਆਪਾਂ ਇਹ ਗੱਲ ਕਰ ਰਹੇ ਸੀਗੇ ਉਦੋਂ ਤੱਕ ਸਿਰਫ ਕੈਨੇਡਾ ਨੇ ਆਪਣਾ ਇੱਕ ਰॉ ਦਾ ਜਿਹੜਾ ਮੇਨ ਹੈਡ ਆ, ਆਈ ਥਿੰਕ ਪਵਨ ਕੁਮਾਰ ਰਾਏ, ਉਸ ਨੂੰ ਵਾਪਸ ਘੱਲਿਆ, ਐਕਸਪੈਲ ਕਰ ਦਿੱਤਾ। ਉੱਥੇ ਫਿਰ ਰਾਤ ਨੂੰ ਓਬਵੀਅਸਲੀ ਇਸ ਬਿਆਨ ਤੋਂ ਬਾਅਦ ਤੜਥੱਲੀ ਤਾਂ ਮਚਣੀ ਹੋਈ ਸੀਗੀ, ਹਲਚਲ ਬਹੁਤ ਹੋਈ। ਭਾਰਤ ਨੇ ਵੀ ਉੱਥੇ ਜਿਹੜਾ ਹਾਈ ਕਮਾਂਡ ਆ ਕੈਨੇਡਾ ਦਾ, ਹਾਈ ਜਿਹੜੇ ਕਮਿਸ਼ਨਰ ਆ ਉਹਨੂੰ ਸੱਦਿਆ, ਝਾੜ ਝੰਬ ਵੀ ਕੀਤੀ ਹੋਣੀ, ਕਿਹਾ ਵੀ ਹੋਣਾ, ਜੋ ਵੀ ਉਹਨਾਂ ਦਾ ਹੁੰਦਾ ਉਹ ਸਾਰਾ ਕੁਝ ਕੀਤਾ ਤੇ ਉਹਨੂੰ ਤਲ ਵੀ ਜੋ ਵੀ ਹੋ ਗਿਆ ਨਾ 5 ਦਿਨਾਂ ਦੇ ਵਿੱਚ ਉਹਨੂੰ ਛੱਡਣ ਨੂੰ ਕਹਿਤਾ। ਹੁਣ ਉਹਨਾਂ ਨੇ ਕੀਤਾ ਉਹ ਚੀਜ਼ ਤੋਂ ਬਾਅਦ ਚ ਕੈਨੇਡਾ ਦੇ ਦੂਤਾਵਾਸ ਵਾਲਿਆਂ ਨੇ ਕੀ ਕੀਤਾ, ਦੁਪਹਿਰੋਂ ਬਾਅਦ 2 ਵਜੇ ਜਿੰਨਾ ਵੀ ਇੰਡੀਅਨ ਸਟਾਫ ਸੀ ਉਹਨੂੰ ਕਹਿੰਦੇ ਵੀ ਚਲੋ ਬਾਹਰ। ਅੰਬੈਸੀ 'ਚ ਉਹਨਾਂ ਨੂੰ ਬਾਹਰ ਤੋਰਤਾ। ਇਹ ਮਤਲਬ ਇਹ ਗੱਲ ਕਾਫੀ ਅੱਗੇ ਤੱਕ ਪਹੁੰਚ ਗਈ, ਅੱਗੇ ਤੱਕ ਜਿਹੜੀ ਉਹ ਪਹੁੰਚ ਗਈ। ਜਿਹੜੇ ਡਿਪਲੋਮੈਟਿਕ ਰਿਲੇਸ਼ਨ ਨੇ ਦੋਨਾਂ ਮੁਲਕਾਂ ਦੇ ਦਰਮਿਆਨ ਇਸ ਟਾਈਮ ਬਿਲਕੁਲ ਕਹਿ ਲਓ ਵੀ ਰੌਕ ਬਾਟਮ ਆ, ਟੁੱਟਣ ਦੇ ਕਗਾਰ ਤੇ ਵੀ ਕਹਿ ਸਕਦੇ ਹਾਂ। ਟ੍ਰੇਡ ਨੂੰ ਵੀ ਲੈ ਕੇ ਠੰਡੇ ਬਸਤੇ 'ਚ ਡੀਲਾਂ ਜਿਹੜੀਆਂ ਉਹ ਜਾ ਰਹੀਆਂ ਆ। ਭਾਰਤ ਦਾ, ਪੰਜਾਬ ਦਾ ਕੈਨੇਡਾ ਦੇ ਨਾਲ ਸਿੱਧਾ ਸੰਬੰਧ ਆ। ਬਹੁਤ ਜਿਹੜੀ ਰਾਸ਼ੀ ਆ ਆਉਂਦੀ ਹੈ ਕੈਨੇਡਾ ਤੋਂ, ਇੱਧਰ ਨੂੰ ਆਉਂਦੀ ਆ। ਹੁਣ ਇਸ ਦੇ ਮਾਮਲੇ ਦੇ ਵਿੱਚ ਜੇ ਕੈਨੇਡਾ ਵਾਲੇ ਕੋਈ ਹੋਰ ਅਗਲਾ ਕਦਮ ਚੱਕਦੇ ਆ, ਆਉਣ ਜਾਣ ਦੇ ਉੱਤੇ, ਡਾਇਰੈਕਟ ਫਲਾਈਟਾਂ ਦੇ ਉੱਤੇ ਕੋਈ ਅੰਬਾਰਗੋ ਲੱਗ ਜਾਂਦਾ ਆ, ਜਾਂ ਪੈਸੇ ਘੱਲਣ ਦੇਣੇ ਨਹੀਂ ਘੱਲਣ ਦੇਣੇ, ਉਹਦੇ ਤੇ ਹੁੰਦਾ ਆ। ਦੋਨੇ ਮੁਲਕਾਂ ਦੀ ਜਿਹੜੀ ਅਰਥ ਵਿਵਸਥਾ ਦੇ ਉੱਤੇ ਫਰਕ ਪੈਣਾ ਆ, ਪਰ ਬਹੁਤਾ ਅਸਰ ਜਿਹੜਾ ਉੱਥੇ ਇੰਡੀਆ ਨੂੰ ਜ਼ਿਆਦਾ ਹੋਣਾ ਕਿਉਂਕਿ ਇੱਥੋਂ ਰਾਸ਼ੀ ਬਹੁਤ ਜਾਂਦੀ ਉੱਧਰ ਨੂੰ, ਜਿਹੜੀ ਉਹ ਜਾਂਦੀ ਆ। ਇੱਕ ਪਾਸੇ ਇਹ ਆ ਵੀ ਉੱਧਰੋਂ ਲੋਕ ਵੀ ਬਹੁਤ ਆਉਂਦੇ ਇੱਧਰ। ਹਾਂਜੀ, ਮੈਂ ਜਿਹੜੀ ਗੱਲ ਕਰਨ ਜਾ ਰਿਹਾ ਸੀਗਾ, ਕੁਝ ਨਿਊਜ਼ ਵੈਬ ਪੋਰਟਲਸ, ਕੁਝ ਵੈਬਸਾਈਟਸ ਜੀ ਵਾਈਟ ਹਾਊਸ ਦੇ ਹਵਾਲੇ ਦੇ ਨਾਲ ਕੁਝ ਅਪਡੇਟਸ। ਇਹ ਬਹੁਤ ਵੱਡੀ ਅਪਡੇਟ ਪ੍ਰਵੀਨ ਸ਼ਰਮਾ ਜੀ ਇਹ ਹੋ ਗਈ। ਆਪਣੇ ਜਿਹੜੇ ਸਾਰੇ ਸਰੋਤੇ ਦੇ ਦਰਸ਼ਕਾਂ ਨੂੰ ਦੱਸਦੇ ਜਾਈਏ, ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਨੇ ਐਡਰੀਅਨ ਵਾਟਸਨ, ਠੀਕ ਹੈ, ਇਹ ਗਾਹੇ ਬਗਾਹੇ ਉਹਨਾਂ ਦੇ ਸਪੋਕਸਪਰਸਨ ਦੇ ਤੌਰ ਦੇ ਉੱਤੇ ਕੰਮ ਕਰਦੇ ਆ। ਸੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਸਪੋਕਸਪਰਸਨ ਉਸ ਬ੍ਰਾਂਚ ਤੋਂ ਬਿਆਨ ਆ ਰਿਹਾ ਆ ਵੀ ਅਸੀਂ ਬਹੁਤ ਡੀਪਲੀ ਕੰਸਰਨਡ ਆ, ਵੀ ਸਾਨੂੰ ਚਿੰਤਾ ਆ, ਫਿਕਰ ਆ ਜਿਹੜੀ ਐਕੁਜ਼ੀਸ਼ਨਸ, ਜਿਹੜੀਆਂ ਐਲੀਗੇਸ਼ਨਸ ਟਰੂਡੋ ਹੋਣਾ ਨੇ ਭਾਰਤ ਉੱਤੇ ਜਿਹੜੀਆਂ ਲਾਈਆਂ ਆ। ਸੋ ਇਹਦਾ ਮਤਲਬ ਆ ਵੀ ਕੰਨ ਖੋਲ ਕੇ ਸੁਣ ਰਹੇ ਆ। ਜਿਹੜਾ ਟਰੂਡੋ ਹੋਣਾ ਨੇ ਕਿਹਾ ਸੀਗਾ ਵੀ ਮੈਂ ਆਪਣੇ ਜਿਹੜੇ ਸਾਥੀ ਮੁਲਕ ਐਲਾਈਜ਼ ਆ ਉਹਨਾਂ ਤੱਕ ਇਸ ਗੱਲ ਨੂੰ ਲੈ ਕੇ ਜਾਊਂਗਾ, ਤੇ ਉਹਦੇ ਵਿੱਚ ਲੱਗਦਾ ਅਮਰੀਕਾ ਨੇ ਕੰਨ ਜਿਹੜੇ ਉਹ ਖੋਲ ਲਏ ਆ। ਅਮਰੀਕਾ ਨੇ ਇਹ ਕਿਹਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਭਾਰਤ ਇਸ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਸਾਥ ਦਊਗਾ, ਤੇ ਸਾਥ ਦੇਣ ਦੇ ਨਾਲ ਨਾਲ ਜਿਹੜੇ ਇਹਦੇ ਵਿੱਚ ਕਲਪਰੇਟ ਆ, ਦੋਸ਼ੀ ਆ, ਉਹਨਾਂ ਨੂੰ ਸਜ਼ਾ ਦਿਵਾਉਣ 'ਚ ਵੀ ਮਦਦ ਜਿਹੜੀ ਉਹ ਕਰਨਗੇ। ਪਰ ਭਾਰਤ ਨੇ ਇਹ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਆਖਿਆ। ਇੱਕ ਪਾਸੇ ਕਹੀ ਜਾਂਦੇ ਆ ਵੀ ਅਸੀਂ ਮਾਰਿਆ,
ਇੱਕ ਪਾਸੇ ਟਵਿੱਟਰ ਦੇ ਉੱਤੇ ਹੋਰ ਚੀਜ਼ ਜਿਹੜੀ ਉਹ ਚੱਲ ਰਹੀ ਆ, ਦੂਜੇ ਪਾਸੇ ਉਹ ਕਿਨਾਰਾ ਕਰ ਰਹੇ ਆ। ਜਦ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਦੱਸਿਆ ਗਿਆ G20 ਦੀ ਮੁਲਾਕਾਤ ਦੇ ਵੇਲੇ ਟਰੂਡੋ ਹੋਣਾ ਦੇ ਦੁਆਰਾ ਵੀ ਆਹ ਤੁਹਾਡੇ ਤੇ ਅਸੀਂ ਐਲੀਗੇਸ਼ਨ ਸਾਡੀ ਜਾਂਚ ਦੇ ਵਿੱਚ ਆਇਆ ਆ, ਪ੍ਰਧਾਨ ਮੰਤਰੀ ਚੁੱਪ ਰਹੇ। ਜਿਹੜੇ ਨੇ ਮੋਦੀ ਹੁਣੀ ਉਹ ਚੁੱਪ ਰਹੇ, ਉਹਨਾਂ ਨੇ ਕੁਝ ਜਿਹੜਾ ਉਹ ਦੱਸਿਆ ਨਹੀਂ। ਫਿਰ ਜਦੋਂ ਵਾਪਸ ਆਪਣੇ ਸਦਨ 'ਚ ਜਾਂਦੇ ਆ ਉਹ ਹੁੰਦੀ ਆ। ਕੱਲ ਆਪਾਂ ਦੇਖਿਆ ਵੀ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਜਿਹੜਾ ਇਲਜ਼ਾਮ ਭਾਰਤ ਉੱਤੇ ਜਿਹੜਾ ਉਹ ਲਾਇਆ ਆ। ਹੁਣ ਇਹ ਕਿੱਥੇ ਤੱਕ ਗੱਲ ਜਾਣੀ ਆ? ਟਿਟ ਫਾਰ ਟੈਟ ਆਪਾਂ ਦੇਖ ਲਿਆ, ਉਹਨਾਂ ਨੇ ਕੱਢਿਆ, ਇਹਨਾਂ ਨੇ ਵੀ ਕੱਢਤਾ। ਹੁਣ ਅੱਗੇ ਕੀ ਹੁੰਦਾ ਆ, ਟ੍ਰੇਡਸ ਦੇ ਵਿੱਚ ਕੀ ਹੋਣਾ, ਕਿਵੇਂ ਹੋਣਾ, ਅਮਰੀਕਾ ਦਾ ਕੈਨੇਡਾ ਦੀ ਪਿੱਠ ਦੇ ਉੱਤੇ ਆ ਜਾਣਾ, ਇਹ ਵੀ ਇੱਕ ਵੱਡਾ ਜਿਹੜਾ ਸੰਕੇਤ ਆ ਵੀ ਅਮਰੀਕਾ ਵੀ ਇੰਡੀਆ ਨੂੰ ਆਪਣੇ ਕੰਟਰੋਲ 'ਚ ਤਾਂ ਕਰਨਾ ਚਾਹੁੰਦਾ ਆ। ਜੇ ਆਪਾਂ ਇੱਕ ਜੀਓ ਪੋਲੀਟਿਕਸ ਦਾ ਇਹ ਵੀ ਆ ਐਂਗਲ ਤੋਂ ਦੇਖੀਏ, ਰੂਸ ਤੋਂ ਤੇਲ ਲੈਣਾ ਇੰਡੀਆ ਨੇ ਨਹੀਂ ਸੀ ਬੰਦ ਕੀਤਾ, ਬਾਰ-ਬਾਰ ਇਹਨਾਂ ਨੇ ਚੇਤਾਵਨੀ ਦਿੱਤੀ, ਨਹੀਂ ਸੀ ਮੰਨਦੇ, ਪਰ ਉਹ ਕਹਿੰਦੇ ਵੀ ਸਾਨੂੰ ਸਸਤਾ ਤੇਲ ਮਿਲਦਾ ਸੀ ਲੈਣਾ। ਚਲੋ ਉਹ ਇੰਡੀਆ ਦਾ ਆਪਣਾ ਜਿਹੜਾ ਉਹ ਪੱਖ ਆ। ਪਰ ਯੂਕਰੇਨ ਦੇ ਮਾਮਲੇ ਦੇ ਵਿੱਚ ਅਮਰੀਕਾ ਨੂੰ ਇਹ ਚੀਜ਼ ਬਹੁਤੀ ਗਵਾਰਾ ਜਿਹੜੀ ਉਹ ਨਹੀਂ ਆਈ। ਸੋ ਇਹ ਹੁਣ ਕੈਨੇਡਾ ਦੇ ਨਾਲ ਮਿਲ ਕੇ ਇਸ ਨੂੰ ਗੱਲ ਨੂੰ ਐਲੀਗੇਸ਼ਨ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਅਸੀਂ ਡੀਪਲੀ ਕੰਸਰਨਡ ਆ, ਚਿੰਤਤ ਆ, ਤੇ ਜਿਹੜੀ ਉਹ ਪਿੱਠ ਦੇ ਉੱਤੇ ਆਉਣਾ ਆ, ਇਹ ਵੀ ਇੱਕ ਐਂਗਲ ਤੋਂ ਜਿਹੜਾ ਉਹ ਜੀਓ ਪੋਲੀਟਿਕਸ ਐਂਗਲ ਤੋਂ ਦੇਖਿਆ ਜਾਂਦਾ, ਕਿਉਂਕਿ ਚਾਈਨਾ ਦੇ ਵਿਰੁੱਧ ਵੀ ਉਹਨਾਂ ਨੇ ਉੱਥੇ ਆਪਣਾ ਇੱਕ ਕਹਿ ਲਓ ਵੀ ਐਲਾਈਜ਼ ਜਿਹੜੇ ਉਹ ਤਿਆਰ ਖੜੇ ਰੱਖਣੇ ਆ, ਉਹ ਸਾਰਾ ਕੁਛ ਆ, ਇੰਡੀਆ ਨੂੰ ਚੈੱਕ 'ਚ ਵੀ ਰੱਖਣਾ ਆ। ਸੋ ਦੇयर ਇਜ਼ ਲੋਟ ਆਫ ਥਿੰਗਸ ਹੈਪਨਿੰਗ। ਪਰ ਅਮਰੀਕਾ ਦਾ ਕੈਨੇਡਾ ਦੇ ਨਾਲ ਸਟੈਂਡ ਲੈਣਾ, ਇਹ ਇੱਕ ਵੱਡੀ ਜਿਹੜੀ ਅੱਜ ਦੀ ਨਵੀਂ ਡਿਵੈਲਪਮੈਂਟ ਦੇ ਤੌਰ ਦੇ ਉੱਤੇ ਆਪਾਂ ਦੇਖ ਰਹੇ ਹਾਂ। ਕੁਝ ਜਿਹੜੇ ਪੋਲੀਟੀਕਲ ਮਾਹਰ ਨੇ, ਰਾਜਕਰਮਬੀਰ ਸਿੰਘ ਜੀ, ਉਹ ਕਹਿ ਰਹੇ ਨੇ ਕਿ ਚੀਨ ਦੀ ਹੁਆਵੇ ਕੰਪਨੀ ਦੇ ਮਾਮਲੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਇਹਨਾਂ ਨੇ ਉਹ ਬੀਬੀ ਜਿਹੜੀ ਅੰਦਰ ਕਰਦੀ ਸੀ। ਹਾਂਜੀ, ਪਹਿਲਾਂ ਅਮਰੀਕਾ ਨੇ ਇੱਕ ਕਦਮ ਪੁੱਟਿਆ ਤੇ ਉਸ ਤੋਂ ਬਾਅਦ ਹੱਲਾਸ਼ੇਰੀ ਨਾਲ, ਜਦੋਂ ਤੁਹਾਨੂੰ ਪਤਾ ਹੈ ਹੱਲਾਸ਼ੇਰੀ ਮਿਲਦੀ, ਤੇ ਫਿਰ ਕੈਨੇਡਾ ਨੇ ਸਟੈਪ ਪੁੱਟਿਆ। ਸੋ ਇਹ ਪ੍ਰੈਡਿਕਟ ਕੱਲ ਤੋਂ ਕੀਤਾ ਜਾ ਰਿਹਾ ਸੀਗਾ ਕਿ ਜਿਵੇਂ ਵੀਅਤਨਾਮ ਦੇ ਵਿੱਚ ਆ ਕੇ ਜੋ ਬਾਈਡਨ ਬੋਲਦੇ ਨੇ, ਗੱਲਬਾਤ ਕਰਦੇ ਨੇ ਜਿਸ ਬੋਡੀ ਲੈਂਗੁਏਜ ਦੇ ਨਾਲ, ਤੇ ਉਸ ਤੋਂ ਬਾਅਦ ਟਰੂਡੋ ਦਾ ਹਾਊਸ ਆਫ ਕਾਮਨਸ ਦੇ ਵਿੱਚ ਕਹਿਣਾ, ਤੇ ਇੱਕ ਤਰੀਕੇ ਨਾਲ ਭਾਰਤ ਦੀ ਕੂਟਨੀਤਿਕ ਤੌਰ ਤੇ ਵੀ ਘੇਰਾਬੰਦੀ ਕਹਿ ਸਕਦੇ ਹਾਂ, ਤੇ ਵੈਸੇ ਵੀ ਜੋ ਆਲਮੀ ਮੰਚ ਤੇ ਵੀ। ਬਿਲਕੁਲ। ਭਾਈ ਨਿੱਜਰ ਹੁਣਾਂ ਦੇ ਜਿਹੜੇ ਕਤਲ ਦੇ ਮਾਮਲੇ 'ਚ ਜਿਹੜੇ 2 ਜਣਿਆਂ ਨੇ ਜਿਹੜਾ ਉਹਨਾਂ ਨੂੰ ਗੋਲੀਆਂ ਮਾਰੀਆਂ ਸੀਗੀਆਂ, ਸੋ ਉਸ ਮਾਮਲੇ ਦੇ ਵਿੱਚ ਜਿਹੜੇ ਇਹ ਸਿੱਖ ਲੀਡਰਸ ਆ ਜਾਂ ਸਾਰੇ ਪਾਸੇ ਆ, ਉਹਨਾਂ ਨੇ ਉਦੋਂ ਗਹਿਰੀ ਚਿੰਤਾ ਪ੍ਰਗਟਾਈ ਸੀ ਵੀ ਭਾਈ ਇਹਦੇ ਵਿੱਚ ਇੰਡੀਅਨ ਏਜੰਸੀਜ਼ ਦਾ ਹੱਥ ਹੋ ਸਕਦਾ। ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੁਆਰਾ ਹਾਊਸ ਆਫ ਕਾਮਨਸ ਦੇ ਵਿੱਚ ਇਹ ਬਿਆਨ ਦੇਣਾ, ਇਹ ਕੋਈ ਇਹ ਨਹੀਂ ਆ, ਬਿਆਨ ਨੂੰ ਆਪਾਂ ਇਹ ਨਾ ਦੇਖੀਏ ਵੀ ਕਿਉਂਕਿ ਕਈ ਕਹਿ ਰਹੇ ਵੀ ਰਾਜਨੀਤੀ ਤੋਂ ਪ੍ਰੇਰਿਤ ਆ, ਵੋਟ ਬੈਂਕ ਦੀ ਜਿਹੜੀ ਆ ਉਹ ਰਾਜਨੀਤੀ ਤੋਂ ਪ੍ਰੇਰਿਤ ਆ। ਇੱਕ ਪ੍ਰਧਾਨ ਮੰਤਰੀ ਦਾ ਐਡਾ ਵੱਡਾ ਬਿਆਨ ਦੇਣਾ, ਕਿਸੇ ਇੱਕ ਮੁਲਕ ਦੇ ਉੱਤੇ ਐਡੇ ਵੱਡੇ ਐਲੀਗੇਸ਼ਨ ਲਾਉਣੇ, ਇਹ ਕੋਈ ਸੁਖਾਲੀ ਗੱਲ ਨਹੀਂ। ਦੇयर ਹੈਜ਼ ਟੂ ਬੀ ਸਮ ਕ੍ਰੈਡੀਬਲ ਐਵੀਡੈਂਸ, ਕੋਈ ਐਵੀਡੈਂਸ ਉਹਨਾਂ ਦੇ ਕੋਲ ਹੈਗਾ ਆ ਜਿਸ ਆਧਾਰ ਤੇ ਕਰ ਰਹੇ ਆ। ਰॉ ਦਾ ਟੌਪ ਦਾ ਬੰਦਾ ਉਹਨਾਂ ਨੇ ਮੁਲਕ ਚੋਂ ਕੱਢ ਦੇਣਾ, ਉਹਨੂੰ ਐਕਸਪੈਲ ਕਰ ਦੇਣਾ, ਇਹ ਸਾਰੀਆਂ ਚੀਜ਼ਾਂ ਨੂੰ ਸੰਕੇਤ ਦੇ ਰਿਹਾ ਵੀ ਕੁਛ ਨਾ ਕੁਛ ਤਾਂ ਇਸ ਚੀਜ਼ ਦੇ ਵਿੱਚ ਹੋਇਆ ਆ। ਬਹੁਤ ਸਾਰੇ ਆਪਾਂ ਦੇਖ ਰਹੇ ਹਾਂ ਅਜਿਹੇ ਮੀਡੀਆ ਵੀ ਇਸ ਟਾਈਮ ਹੈਗੇ ਨੇ ਜਿਹੜੇ ਇੰਡੀਆ ਦੀ ਅਜੇ ਵੀ ਵਕਾਲਤ ਕਰ ਰਹੇ ਆ। ਉਹ ਕਹਿ ਰਹੇ ਵੀ ਕੈਨੇਡਾ ਵਾਲੇ ਕਾਹਲੇ ਪੈ ਗਏ, ਕੈਨੇਡਾ ਵਾਲਿਆਂ ਨੇ ਜਿਹੜਾ ਇੱਕ ਟਰੂਡੋ ਨੂੰ ਇਦਾਂ ਨਹੀਂ ਸੀ ਜਿਹੜਾ ਉਹ ਕਰਨਾ ਚਾਹੀਦਾ, ਹੋਰ ਕਿੰਨੇ ਮਰਵਾ ਕੇ ਕਰਨਾ, ਕੈਨੇਡੀਅਨ ਸਿਟੀਜ਼ਨ ਨੂੰ ਮਾਰ ਦੇਣਾ। ਅੱਜ ਜਿਹੜੇ ਉਹ ਕਹਿ ਰਹੇ ਵੀ ਕੱਲ ਨੂੰ ਭਾਈ ਤੁਹਾਨੂੰ ਕਿਸੇ ਨੇ ਕਿਸੇ ਹੋਰ ਮੁਲਕ ਵਾਲੇ ਨੇ ਮਰਵਾਤਾ, ਫਿਰ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਮਾਰੇ ਜਾਂ ਮਾਰ ਸਕਦਾ ਆ, ਪਰ ਯੂ ਨੈਵਰ ਨੋ। ਹੁਣ ਕਸ਼ੋਗੀ ਸੀਗਾ, ਅਮਰੀਕਾ ਦਾ ਜਿਹੜਾ ਗ੍ਰੀਨ ਕਾਰਡ ਹੋਲਡਰ ਹੀ ਸੀਗਾ, ਉਹਦੇ ਸਿਟੀਜ਼ਨ ਵੀ ਨਹੀਂ ਸੀਗਾ, ਟਰਕੀ ਦੇ ਵਿੱਚ ਅੰਬੈਸੀ 'ਚ ਜਾਂਦਾ ਸਾਊਦੀ ਅਰੇਬੀਆ ਦੀ, ਉਹਦੇ ਟੋਟੇ ਕਰਕੇ ਉਸ ਨੂੰ ਬਹੁਤ ਬੇਰਹਿਮੀ ਦੇ ਨਾਲ ਮਾਰ ਦਿੱਤਾ ਜਾਂਦਾ। ਸਿੱਧਾ ਜਿਹੜੇ ਦੋਸ਼ ਲੱਗਦੇ ਆ ਮੁਹੰਮਦ ਬਿਨ ਸਲਮਾਨ ਦੇ ਉੱਤੇ, ਜਿਹੜਾ ਉੱਥੇ ਦਾ ਕਰਾਊਨ ਪ੍ਰਿੰਸ ਆ। ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਤੇ ਸਾਊਦੀ ਅਰੇਬੀਆ ਦੇ ਰਿਸ਼ਤਿਆਂ ਦੇ ਵਿੱਚ ਵੀ ਖਟਾਸ ਆਈ ਆ। ਸਾਊਦੀ ਅਰੇਬੀਆ ਹੌਲੀ ਹੌਲੀ ਬ੍ਰਿਕ ਵਾਲੇ ਪਾਸੇ ਨੂੰ ਜਾ ਰਿਹਾ, ਇੰਡੀਆ ਦੇ ਨਾਲ ਜਿਹੜਾ ਆ ਉਹ US ਦੀ ਕਰੰਸੀ ਤੋਂ ਬਾਹਰ ਜਿਹੜਾ ਉਹ ਜਾ ਕੇ ਜਾ ਰਿਹਾ, ਕਿਉਂਕਿ ਅੰਦਰ ਖਾਤੇ ਅਮਰੀਕਾ ਵਾਲਿਆਂ ਨੇ ਦਬਾਅ ਪਾਇਆ ਹੋਇਆ ਆ ਸਾਊਦੀ ਅਰੇਬੀਆ ਦੇ ਉੱਤੇ ਵੀ। ਸੋ ਹੁਣ ਅਮਰੀਕਾ ਨੇ ਇੱਕ ਹੁਣ ਨਵਾਂ ਦਬਾਅ ਜਿਹੜਾ ਆ ਉਹ ਪਾ ਰਹੇ ਆ ਇੰਡੀਆ ਦੇ ਉੱਤੇ। ਕੈਨੇਡਾ ਓਡੀ ਸੁਪਰ ਪਾਵਰ ਨਹੀਂ ਜਿੱਡੀ ਅਮਰੀਕਾ ਆ। ਅਮਰੀਕਾ ਦਾ ਇਸ ਚੀਜ਼ ਦੇ ਉੱਤੇ ਇਦਾਂ ਦਾ ਬਿਆਨ ਦੇਣਾ ਇੱਕ ਵੱਡੀ ਜਿਹੜੀ ਇੱਕ ਨਵੀਂ ਡਿਵੈਲਪਮੈਂਟ ਆ। ਉੱਤੋਂ ਇਹ ਵੀ ਕਹਿ ਦਈਏ, ਦੱਸ ਦਈਏ ਵੀ ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ ਇੱਕ ਨਵੀਂ ਜਾਰੀ ਕਰਤੀ ਇੰਡੀਆ ਨੂੰ ਲੈ ਕੇ। ਐਕਸਰਸਾਈਜ਼ ਹਾਈ ਡਿਗਰੀ ਆਫ ਕੌਸ਼ਨ ਵਿਦ ਰੀਜਨਲ ਐਡਵਾਈਜ਼ਰੀਜ਼। ਕਹਿੰਦੇ ਵੀ ਰਿਸਕ ਲੈਵਲ ਉੱਥੇ ਵੱਧ ਚੁੱਕਾ ਆ, ਤੁਹਾਡੀ ਕਿਡਨੈਪਿੰਗ ਦਾ, ਸਿਵਲ ਅਨਰੈਸਟ ਦਾ ਤੇ ਟੈਰਰਿਜ਼ਮ ਤੱਕ ਦਾ ਉਹਨਾਂ ਨੇ ਜਿਹੜਾ ਆ ਉਹ ਕਿਹਾ ਆ। ਕਹਿੰਦੇ ਵੀ ਹਾਈ ਡਿਗਰੀ ਆਫ ਕੌਸ਼ਨ ਤੁਹਾਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਪਾਰਟਸ ਆਫ ਨਾਰਥ ਈਸਟਰਨ ਇੰਡੀਆ
ਅਵੋਇਡ ਨਾਨ ਅਸੈਂਸ਼ੀਅਲ ਟਰੈਵਲ। ਅੱਛਾ ਜਿਹੜਾ ਅਰੁਣਾਚਲ ਵਾਲਾ ਜਿਹੜਾ ਇਲਾਕਾ ਹੈ, ਜਿਹੜਾ ਚੀਨ ਨੇ ਆਪਣੇ ਮੈਪ ਦੇ ਵਿੱਚ ਦਿਖਾਇਆ ਸੀਗਾ, ਕਹਿੰਦੇ ਵੀ ਉਧਰ ਨੂੰ ਤਾਂ ਤੁਸੀਂ ਜਿਹੜਾ ਉਹ ਨਾ ਜਾਓ। ਯੂਨੀਅਨ ਟੈਰੀਟਰੀ ਆਫ ਜੰਮੂ ਕਸ਼ਮੀਰ ਦੇ ਵਿੱਚ ਤੇ ਕਹਿੰਦੇ ਅਵੋਇਡ ਆਲ ਟਰੈਵਲ, ਉੱਥੇ ਤਾਂ ਜਾਓ ਹੀ ਤੁਸੀਂ ਨਾ। ਬਾਰਡਰ ਏਰੀਆ ਆਫ ਪਾਕਿਸਤਾਨ, ਉੱਥੇ ਵੀ ਨਾ ਜਾਓ। ਇਹਦੇ ਵਿੱਚ ਨੁਕਸਾਨ ਕਿਹਨੂੰ ਪੈਣਾ? ਆਪਾਂ ਨੂੰ ਨੁਕਸਾਨ ਹੋਣਾ, ਪੰਜਾਬ ਵਾਲਿਆਂ ਨੂੰ ਨੁਕਸਾਨ ਹੋਣਾ। ਪਾਕਿਸਤਾਨ ਦੇ ਨਾਲ ਕੌਣ ਲੱਗਦਾ ਹੈ? ਜੰਮੂ ਲੱਗਦਾ, ਉੱਥੇ ਕਿਤੇ ਜਾਓ ਹੀ ਨਾ। ਤੇ ਇੱਥੇ ਜਿਹੜਾ ਪੰਜਾਬ ਲੱਗਦਾ ਹੈ। ਸੋ ਇਹ ਇੱਕ ਸਟੈਪ ਬਾਏ ਸਟੈਪ ਉੱਤੇ ਵੱਲ ਨੂੰ ਇਹ ਜਿਹੜੀ ਗੱਲ ਜਿਹੜੀ ਉਹ ਵੱਧਦੀ ਜਿਹੜੀ ਉਹ ਜਾ ਰਹੀ ਆ। ਕਿੱਥੇ ਜਾ ਕੇ ਇਹਦਾ ਨਿਬੇੜਾ ਹੋਣਾ ਉਹਦਾ ਤਾਂ ਕੁਛ ਨਹੀਂ ਪਤਾ, ਪਰ ਇੱਕ ਵਾਰੀ ਉੱਥੇ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਭਾਰਤੀ ਏਜੰਸੀਆਂ ਦਾ ਇੱਕ ਚਿਹਰਾ ਜਿਹੜਾ ਜ਼ਰੂਰ ਨੰਗਾ ਕਰਤਾ ਜਸਟਿਨ ਟਰੂਡੋ ਨੇ, ਵੀ ਉਹਨਾਂ ਨੇ ਆਹ ਕੁਛ ਜਿਹੜਾ ਉਹ ਕੀਤਾ ਆ। ਉਹ ਇਹ ਬਿਆਨ ਦੇ ਕੇ ਪਛਤਾ ਰਹੇ ਆ ਜਾਂ ਕੀ ਕਰ ਰਹੇ ਉਹਦੇ ਬਾਰੇ ਤਾਂ ਆਪਾਂ ਨੂੰ ਕੁਛ ਨਹੀਂ ਪਤਾ, ਪਰ ਇੱਕ ਚੀਜ਼ ਜਿਹੜੀ ਸੱਚਾਈ ਜਿਹੜੀ ਉਹ ਸਾਹਮਣੇ ਆਈ ਆ, G5 ਮੁਲਕਾਂ ਦੀ ਗੱਲ ਆਉਂਦੀ ਆ, ਉੱਥੇ ਰੱਖਣੀ ਇਹਨਾਂ ਨੇ ਗੱਲ ਰੱਖਣੀ ਆ। ਜੇ ਅਮਰੀਕਾ ਨੂੰ ਦੱਸਿਆ ਤਾਂ ਮਤਲਬ ਬਾਕੀਆਂ ਨੂੰ ਵੀ ਦੱਸਿਆ। ਨਾਟੋ ਦਾ ਅਲਾਇੰਸ ਵਾਲਾ ਜਿਹੜਾ ਇਹ ਮੁਲਕ ਆ, ਸਿੱਧੇ ਤੌਰ ਦੇ ਉੱਤੇ ਤਾਂ ਇਹ ਦੋਨਾਂ ਮੁਲਕਾਂ 'ਚ ਕਦੀ ਜੰਗ ਨਹੀਂ ਹੋਣੀ। ਜੇ ਆਪਾਂ ਕਹੀਏ ਵੀ ਇਹਨਾਂ ਦੀਆਂ ਤੋਪਾਂ ਵੀੜੀਆਂ ਜਾਣਗੀਆਂ, ਉਹ ਤਾਂ ਨਹੀਂ ਆ। ਇਹ ਕੂਟਨੀਤਿਕ ਤੌਰ ਦੇ ਉੱਤੇ ਕਿਸੇ ਨੇ ਕਿੱਦਾਂ ਬਾਂਹ ਮਰੋੜਨੀ, ਕਿਸੇ ਨੇ ਕਿੱਦਾਂ ਮਰੋੜਨੀ ਆ, ਕੌਣ ਝੁਕਦਾ ਆ, ਕੌਣ ਕੀ ਹੁੰਦਾ ਆ, ਇਹ ਭਵਿੱਖ ਦੇ ਗਰਭ ਦੇ ਵਿੱਚ। ਹਾਂਜੀ, ਬਾਕੀ ਦੋ ਗੱਲਾਂ ਬਹੁਤ ਅਹਿਮ ਆ ਰਾਜਕਰਮਵੀਰ ਸਿੰਘ ਜੀ। ਪਹਿਲੀ ਇਹ ਕਿ ਅਮਰੀਕਾ ਦਾ ਕਹਿਣਾ ਕਿ ਅਸੀਂ ਡੀਪਲੀ ਕੰਸਰਨ ਆ, ਤੇ ਕੈਨੇਡਾ ਦਾ ਇਹ ਕਹਿ ਦੇਣਾ ਕਿ ਸਿਵਲ ਅਨਰੈਸਟ। ਇਹ ਸ਼ਬਦਿਕ ਹਮਲੇ 'ਚ ਇੱਕ ਮੁਕਾਮੀ ਪ੍ਰਵੀਨ ਜੀ ਇੱਕ ਹੋਰ ਵੱਡੀ ਖਬਰ ਇਸ ਦੇ ਵਿੱਚ ਆ ਰਹੀ ਹੈ। ਅਮਰੀਕਾ ਨੇ ਤਾਂ ਡੀਪਲੀ ਕੰਸਰਨਿੰਗ ਬਿਆਨ ਦਿੱਤਾ ਹੀ ਆ। ਹਾਂਜੀ, ਇਸ ਦੇ ਨਾਲ ਹੁਣ ਇਹੀ ਬਿਆਨ ਆਸਟ੍ਰੇਲੀਆ ਤੇ ਯੂਕੇ ਵੱਲੋਂ ਵੀ ਆ ਗਿਆ ਜੀ। ਫੋਰਨ ਮਿਨਿਸਟਰੀ ਦੇ ਜਿਹੜੇ ਦੋਨੋਂ ਹੀ ਉਹਨਾਂ ਦੀਆਂ ਆ, ਉਹਨਾਂ ਦੇ ਜਿਹੜੇ ਸਪੋਕਸਪਰਸਨ ਆ, ਇੱਕ ਨੇ ਤਾਂ ਟਵੀਟ ਕਰਕੇ ਜਿਹੜਾ ਕਲੈਵਰਲੀ ਹੈਗਾ ਜੇਮਸ, ਉਹ ਆਪ ਫੋਰਨ ਸਕੱਤਰ ਹੈਗਾ ਆ, ਠੀਕ ਹੈ, ਯੂਕੇ ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਮੁਲਕ ਦੀ ਜਿਹੜੀ ਸੋਵਰਨਿਟੀ ਦੀ ਇੱਜ਼ਤ ਕਰਦੇ ਆ, ਤੇ ਉਹਦੇ ਵਿੱਚ ਜੇ ਕੋਈ ਇਦਾਂ ਦਾ ਹੈ ਉਹ ਸਾਡੇ ਲਈ ਡੀਪਲੀ ਕੰਸਰਨਿੰਗ ਆ। ਠੀਕ ਹੈ, ਤੇ ਇਹ ਜਿਹੜੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਐਲੀਗੇਸ਼ਨ ਲਾਏ ਆ, ਅਸੀਂ ਇਹਨਾਂ ਦੇ ਨਾਲ ਇਨ ਟੱਚ ਹੈਗੇ ਆ, ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਦੇ ਵਿੱਚ ਕੀ ਆ। ਕੰਸਰਨ ਜਿਹੜੇ ਉਹਨਾਂ ਨੇ ਉਹਦੇ ਵਿੱਚ ਵੀ ਜਤਾਏ ਆ। ਪੈਨੀ ਵੋਂਗ ਨੇ ਆਸਟ੍ਰੇਲੀਆ ਦੀ ਜਿਹੜੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ, ਉਹਨਾਂ ਨੇ ਇਸ ਦੇ ਵਿੱਚ ਇਹ ਗੱਲ ਆਖੀ ਆ ਵੀ ਅਸੀਂ ਵੀ ਬਹੁਤ ਡੀਪਲੀ ਕੰਸਰਨਡ ਆ। ਸੋ G5 ਦੀ ਆਪਾਂ ਗੱਲ ਕਰ ਰਹੇ ਸੀ, ਹਾਂਜੀ ਕਰ ਹੀ ਰਹੇ ਸੀ। US, UK, ਆਸਟ੍ਰੇਲੀਆ ਤੇ ਕੈਨੇਡਾ, ਚਾਰ ਮੁਲਕ, ਦੁਨੀਆ ਦੀਆਂ ਵੱਡੀਆਂ ਚਾਰ ਤਾਕਤਾਂ। ਹਾਂਜੀ, ਕੋਈ ਛੋਟੀਆਂ ਚੀਜ਼ਾਂ ਨਹੀਂ ਮੰਨੀਆਂ ਜਾਂਦੀਆਂ। ਇਹ ਆ ਰਿਸ਼ੀ ਸੁਨਾਕ ਉੱਦਾਂ ਭਾਰਤੀ ਮੂਲ ਦਾ ਹੋਣ ਕਰਕੇ ਉਹਨੇ ਉੱਥੇ ਜਾ ਕੇ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਸਟ ਦੇ ਨਾਂ ਦੇ ਬਿਆਨ ਦਿੱਤੇ ਸੀਗੇ। PKE ਕਹਿੰਦਾ ਆ ਉੱਥੇ ਜਿੰਨੇ ਵੀ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ, ਉੱਥੇ ਜਿਹੜੇ ਵੀ ਖਾਲਿਸਤਾਨ ਦੀ ਉੱਥੇ ਮੰਗ ਕਰਦੇ ਆ, ਉਹ ਉਹਨਾਂ ਦੇ ਹੀ ਫੋਰਨ ਸਕੱਤਰ ਦੇ ਵੱਲੋਂ ਇਦਾਂ ਦਾ ਜਿਹੜਾ ਉਹ ਬਿਆਨ ਆਉਣਾ ਡੀਪਲੀ ਕੰਸਰਨਿੰਗ ਆ। ਕਿਉਂਕਿ ਉੱਥੇ ਇੱਕ ਆਵਾਜ਼ ਹੋਰ ਉੱਠ ਗਈ। ਹਾਂਜੀ, ਕਹਿੰਦੇ ਵੀ ਬ੍ਰਿਟਿਸ਼ ਸਿੱਖ ਨੂੰ ਜਾਣਨਾ ਚਾਹੁੰਦੇ ਆ ਰਿਸ਼ੀ ਸੁਨਾਕ ਤੋਂ ਵੀ ਕੀ ਅਸੀਂ ਸੇਫ ਆ, ਕੀ ਸਾਡੇ ਤੇ ਤਾਂ ਨਹੀਂ ਇਦਾਂ ਦੇ ਜਿਹੜਾ ਖਤਰਾ, ਵੀ ਕੀ ਭਾਰਤ ਦੀਆਂ ਏਜੰਸੀਆਂ ਇੱਥੇ ਤਾਂ ਨਹੀਂ ਇਦਾਂ ਐਕਟਿਵ ਵੀ ਸਾਨੂੰ ਜਿਹੜਾ ਉਹ ਮਾਰ ਦੇਣ। ਕਿਉਂਕਿ ਆਸਟ੍ਰੇਲੀਆ ਦੀ ਆਪਾਂ ਕੱਲ ਵੀ ਗੱਲ ਕਰਦੇ ਸੀ, ਜਿਹੜਾ ਹਿੰਦੂ ਹੈਂਡ ਵਾਲੀ ਜਿਹੜਾ ਆਪਾਂ ਦੇਖਿਆ ਵੀ ਮੰਦਿਰ ਦੇ ਵਿੱਚ ਨਾਚ ਸ਼ਨਾਵ ਆਪ ਹੀ ਲੈ ਕੇ ਆਪ ਹੀ ਵਿਕਟਮ ਬਣਿਆ ਤੇ ਦੂਜੇ ਨੂੰ ਜਿਹੜਾ ਕੋਸਣ ਦੀ ਉਹਦੇ ਵਿੱਚ ਪ੍ਰਕਿਰਿਆ ਦੇ ਵਿੱਚ ਲੱਗੇ ਸੀ, ਕੁਈਨਜ਼ਲੈਂਡ ਨੇ ਜਿਹੜਾ ਉਹ ਦੱਸਿਆ। ਸੋ ਇਹ ਜਿਹੜਾ ਸਾਰਾ ਕੁਝ ਇਸ ਟਾਈਮ ਚੱਲ ਰਿਹਾ ਆ, ਇਹ ਇੱਕ ਹੁਣ ਚਿੰਤਾ ਦਾ ਵਿਸ਼ਾ ਜਿਹੜਾ ਭਾਰਤ ਲਈ ਕਾਫੀ ਵੱਡਾ ਬਣਦਾ ਜਾ ਰਿਹਾ। ਕਈ ਵਾਰੀ ਨਾ ਇਹ ਚੀਜ਼ ਜਾਣਨੀ ਤੇ ਦੱਸਣੀ ਬੇਹੱਦ ਲਾਜ਼ਮੀ ਹੋ ਜਾਂਦੀ ਹੈ ਕਿ ਐਜ਼ ਏ ਇੰਡੀਵਿਜੂਅਲ ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਕਹਿੰਦੇ ਹੋ, ਉਹ ਇੱਕ ਡਿਫਰੈਂਟ ਗੱਲ ਹੈ। ਪਰ ਦੇਸ਼ ਦੇ ਮੁਖੀ ਹੁੰਦਿਆਂ ਤੁਹਾਡਾ ਦੇਸ਼ ਕੀ ਕਹਿ ਰਿਹਾ, ਤੁਹਾਡਾ ਕਨਸਟੀਟਿਊਸ਼ਨ ਕੀ ਕਹਿ ਰਿਹਾ, ਤੁਹਾਡੇ ਲੋਕ ਕੀ ਸੋਚਦੇ ਨੇ, ਇਹ ਇੱਕ ਅਲੱਗਾ ਰਿਸ਼ੀ ਸੁਨਾਕ ਆਪਣੇ ਪੱਧਰ ਤੇ ਕੀ ਕਹਿੰਦੇ ਨੇ, ਕੀ ਸੋਚਦੇ ਨੇ, ਇੱਕ ਹੋ ਸਕਦੀ ਹੈ ਗੱਲ। ਪਰ ਉਹ ਸੇਮ ਥਿੰਗ ਹੀ ਆ ਪ੍ਰਵੀਨ, ਜੇ ਵੇਖਿਆ ਜਾਵੇ ਤਾਂ ਇਟਸ ਸੇਮ ਥਿੰਗ ਜਿੱਦਾਂ ਜਸਟਿਨ ਟਰੂਡੋ ਬਿਆਨ ਦਿੰਦਾ ਹੈ। ਹਾਂਜੀ, ਜੇ ਉਹ ਦੇਸ਼ ਦੇ ਇੱਕ ਮੁਖੀ ਦੇ ਤੌਰ ਤੇ ਆ, ਤੇ ਰਿਸ਼ੀ ਸੁਨਾਕ ਦੇ ਵੀ ਉਸੇ ਤਰੀਕੇ ਦੇ ਨਾਲ ਆ। ਇੰਗਲੈਂਡ ਤੋਂ ਤਾਂ ਸਿੱਖ ਸ਼ੁਰੂ ਤੋਂ ਹੀ ਖਫਾ ਨੇ। ਹਾਂਜੀ, ਪਹਿਲਾਂ ਵਰਲਡ ਵਾਰਾਂ 'ਚ ਵਰਤਿਆ ਸਾਰਾ ਕੁਝ ਜਿਹੜਾ ਉਹ ਕੀਤਾ, ਫਿਰ ਜਦੋਂ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਕੀਤਾ, ਹੁਣ ਜੱਗੀ ਜੌਲ ਵਾਲੇ ਮਾਮਲੇ 'ਚ ਉਹਨਾਂ ਦੀ ਆਪਣੀ ਇੰਟੈਲੀਜੈਂਸ ਨੇ ਸੂਹ ਦੇ ਕੇ ਉਹਨੂੰ ਜਿਹੜਾ ਉਹ ਅੰਦਰ ਕਰਾਇਆ। ਤੇ ਹੁਣ ਜਦੋਂ G20 ਦੇ ਵਿੱਚ ਰਿਸ਼ੀ ਸੁਨਾਕ ਆਇਆ, ਜਿੱਦਾਂ ਦੇ ਉਹਦੇ ਬਿਆਨ ਜਿਹੜੇ ਉਸ ਦੇ ਵਿੱਚ ਆਏ, ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਆ। ਪਰ ਫਿਰ ਵੀ ਉਹਨਾਂ ਦੇ ਸਕੱਤਰ ਦੇ ਦੁਆਰਾ ਡੀਪਲੀ ਕੰਸਰਨਿੰਗ ਦਾ ਜਿਹੜਾ ਉਹ ਬਿਆਨ ਆਉਣਾ, ਇਹ ਇੱਕ ਆਪਣੇ ਆਪ ਦੇ ਵਿੱਚ ਲੋਕਾਂ ਦਾ ਖਦਸ਼ਾ ਜਿਹੜਾ ਉਹ ਜਤਾਉਣਾ ਜਿਹੜਾ ਆ, ਉਹ ਇੱਕ ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਮਾਇਨੇ ਰੱਖਦੀਆਂ ਆ। ਆਸਟ੍ਰੇਲੀਆ, ਇੰਗਲੈਂਡ ਤੇ US, ਇਹਨਾਂ ਤਿੰਨਾਂ ਨੇ ਇਹਨਾਂ ਐਲੀਗੇਸ਼ਨਸ ਨੂੰ ਕੰਸਰਨਿੰਗ, ਚਿੰਤਾਜਨਕ ਜਿਹੜਾ ਉਹ ਦੱਸਿਆ ਆ। ਜੇ ਟਰੂਡੋ ਹੁਣੀ ਇਸ ਦੇ ਵਿੱਚ ਐਵੀਡੈਂਸ, ਸਬੂਤ ਪੇਸ਼ ਕਰ ਪਾਉਂਦੇ ਆ ਤਾਂ ਇੰਡੀਆ ਦੀ ਇੱਜ਼ਤ ਨੂੰ ਕਾਫੀ ਜ਼ਿਆਦਾ ਲਾਜ ਲੱਗੂਗੀ, ਤੇ ਜੇ ਝੂਠੇ ਹੁੰਦੇ ਆ ਤੇ ਆਬਵੀਅਸਲੀ ਕੈਨੇਡਾ ਦੀ ਬਹੁਤ ਵੱਡੀ ਜਿਹੜੀ ਕੀਮਤ ਇਹਦੀ ਤਾਰਨੀ ਪਊਗੀ। ਸੋ ਇਦਾਂ ਦਾ ਕੋਈ ਪੋਲੀਟੀਕਲ ਗੈਂਬਲ ਟਰੂਡੋ ਕਰ ਰਿਹਾ ਆ।
ਇਹ ਕਿਹਾ ਨਹੀਂ ਜਾ ਸਕਦਾ ਪਰ ਲੱਗਦਾ ਨਹੀਂ ਆ, ਕਿਉਂਕਿ ਉਹ ਵੀ ਆਪਣੀ ਇੱਕ ਅਜਿਹੀ ਪਾਰੀ ਦੇ ਵਿੱਚ ਸਿਆਸਤ ਦੀ ਦੇ ਵਿੱਚ ਜਿਹਦੇ ਵਿੱਚ ਉਹ ਲੂਜ਼ ਨਹੀਂ ਕਰਨਾ ਚਾਹੁੰਦਾ, ਕਿਉਂਕਿ ਨਹੀਂ ਤਾਂ ਬਿਲਕੁਲ ਹੀ ਵਾਈਪ ਆਊਟ ਹੋ ਜਾਊਗਾ ਜੇ ਇਹਦੇ ਵਿੱਚ ਉਹ ਝੂਠ ਹੋਊਗਾ। ਤੇ ਉੱਥੋਂ ਦੇ ਉਹਨਾਂ ਦੇ ਆਪੋਜੀਸ਼ਨ ਦੇ ਲੀਡਰ ਤੇ ਜਿਹੜੇ ਨਾਲ ਉਹਨਾਂ ਦੇ ਸਪੋਰਟਿੰਗ ਲੀਡਰ ਆ, ਚਾਹੇ ਜਗਮੀਤ ਸਿੰਘ ਆ ਤੇ ਚਾਹੇ ਜਿਹੜੇ ਕੰਜ਼ਰਵੇਟਿਵ ਉਹ ਪੋਲੀਵੇਅਰ ਜਿਹੜੇ ਆ, ਉਹਨਾਂ ਦਾ ਕਹਿਣਾ ਵੀ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਆ। ਉਹ ਵੀ ਇੱਕ ਇੰਗਲੈਂਡ ਦਾ ਕੈਨੇਡਾ ਦਾ ਜਿਹੜਾ ਸਟੈਂਡ ਉਹ ਸਪਸ਼ਟ ਕਰਦਾ। ਜੀ ਬਹੁਤ ਬਹੁਤ ਧੰਨਵਾਦ ਰਾਜਕਰਮਵੀਰ ਸਿੰਘ ਜੀ। ਸੋ ਇਹ ਸੀ ਇੱਕ ਵੱਡੀ ਅਪਡੇਟ ਵਾਈਟ ਹਾਊਸ ਦੇ ਹਵਾਲੇ ਦੇ ਨਾਲ ਰਾਜਕਰਮਵੀਰ ਸਿੰਘ ਜੀ ਨੇ ਆਪਣੇ ਨਾਲ ਸ਼ੇਅਰ ਕੀਤੀ ਹੈ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਜਿਵੇਂ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਖੜ ਕੇ ਬਿਆਨ ਦਿੰਦੇ ਨੇ ਕਿ ਇਹਦੇ ਵਿੱਚ ਇੰਡੀਆ ਦੀ ਏਜੰਸੀਜ਼ ਦੀ ਇਨਵੋਲਵਮੈਂਟ ਹੈ, ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਦੋਨਾਂ ਦੇਸ਼ਾਂ ਦੇ ਵਿੱਚ ਸੰਬੰਧ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਨੇ। ਪਰ ਕੈਨੇਡਾ ਨੇ ਜਿਵੇਂ ਕੱਲ 2 ਸਟੈਪ ਪੁੱਟੇ ਸੀ, ਅੱਜ ਹੋਰ 2 ਕਦਮ ਅਗਾਂਹ ਲੰਘਦਿਆਂ ਇਸ ਮਾਮਲੇ ਦੇ ਵਿੱਚ ਇੱਕ ਤਰੀਕੇ ਨਾਲ ਅਸਿੱਧ ਤਰੀਕੇ ਨਾਲ ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਦੀ ਹਮਾਇਤ ਕਹਿ ਸਕਦੇ ਹਾਂ ਕਿ ਹਾਸਲ ਕਰ ਲਈ ਹੈ। ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਵਾਪਰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।